ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੋਂ। ਕੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ? ਜੇ ਕੀ ਵਾਕਈ ਗੱਲ ਸੱਚ ਹੈ, ਜੇ ਖਬਰ ਉੱਠੀ ਤੇ ਇਹਦਾ ਆਧਾਰ ਕੀ ਹੈ ਜੀ? ਹਾਂ, ਬਿਲਕੁਲ ਇਹ ਵੱਡਾ ਪਹਿਲੂ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੀ ਬੰਦ ਨਹੀਂ ਹੈਗਾ, ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਬੰਦ ਹੈ ਜੀ। ਬਿਲਕੁਲ। ਸੋ ਇਸ ਹਵਾਲੇ ਨਾਲ ਵੀ ਇਹ ਖਬਰ ਫਿਰ ਵੱਡੀ ਬਣਦੀ ਹੈ। ਅਸਲ 'ਚ ਕੀ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਤੇ ਉਸ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੇ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੋਰੀ ਲੁਧਿਆਣੇ ਇੱਕ ਇਕੱਠ 'ਚ ਸ਼ਾਮਲ ਹੋਣ ਲਈ ਪਹੁੰਚੇ ਤੇ ਜਿਹਦੇ ਵਿੱਚੋਂ ਇਹ ਸੰਕੇਤ ਵੀ ਮਿਲਿਆ ਕਿ ਅੰਮ੍ਰਿਤਪਾਲ ਸਿੰਘ ਹੋਰੀ ਹੁਣ ਐਸਜੀਪੀਸੀ ਚੋਣਾਂ ਲਈ ਮੈਦਾਨ 'ਚ ਆ ਸਕਦੇ ਨੇ ਤੇ ਅੰਮ੍ਰਿਤਪਾਲ ਸਿੰਘ ਦੀ ਧਿਰ ਵੱਲੋਂ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਐਸਜੀਪੀਸੀ ਦੀ ਚੋਣ ਲੜ ਸਕਦੇ ਨੇ। ਤੇ ਉਹਦੇ ਪਿਤਾ ਤਰਸੇਮ ਸਿੰਘ ਹੋਰੀ ਜਦੋਂ ਸਿੱਖ ਸੰਗਠਨਾਂ ਦੇ, ਸਿੱਖ ਨੁਮਾਇੰਦਿਆਂ ਦੇ ਉਸ ਇਕੱਤਰਤਾ ਸ਼ਾਮਲ ਹੋਣ ਲਈ ਆਏ ਤੇ ਉੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਇੱਕ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੇ ਇੱਕ ਡਰੱਗ ਤਸਕਰ ਨੂੰ ਡਿਬਰੂਗੜ੍ਹ ਜੇਲ੍ਹ ਤਬਦੀਲ ਕੀਤਾ, ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਤੇ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਕਹਿੰਦੇ ਕਿ ਇਹ ਯੋਜਨਾ ਤਹਿਤ ਜਿਹੜਾ ਤਸਕਰ ਨੂੰ ਉੱਥੇ ਭੇਜਿਆ, ਇਹ ਮੈਨੂੰ ਸਾਰਾ ਕੁਝ ਠੀਕ ਨਹੀਂ ਲੱਗਦਾ ਕਿ ਹੋ ਸਕਦਾ ਕਿ ਅੰਮ੍ਰਿਤਪਾਲ ਸਿੰਘ ਨਾਲ ਕੋਈ ਅਣਹੋਣੀ ਹੋ ਜਾਵੇ, ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਆਹ ਜੀ ਜਿਹੜਾ ਆਧਾਰ ਤੁਸੀਂ ਪੁੱਛਦੇ ਸੀਗੇ ਕਿ ਕੀ ਆਧਾਰ ਹੈ, ਅੰਮ੍ਰਿਤਪਾਲ ਦੇ ਪਿਤਾ ਨੇ ਖਾਸਾ ਜ਼ਾਹਰ ਕੀਤਾ। ਲੰਘੇ ਦਿਨੀ ਇੱਕ ਡਰੱਗ ਤਸਕਰ ਫੜਿਆ ਗਿਆ, ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਜੀ ਤੇ ਉਸ ਦੇ ਹਵਾਲੇ ਨਾਲ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਲੁਧਿਆਣੇ 'ਚ ਇਹ ਗੱਲ ਆਖੀ ਕਿ ਜੇ ਕੱਲ ਨੂੰ ਅੰਮ੍ਰਿਤਪਾਲ ਸਿੰਘ ਜਾਂ ਉਹਦੇ ਸਾਥੀਆਂ ਨਾਲ ਕੋਈ ਅਣਹੋਣੀ ਹੋ ਜਾਂਦੀ ਆ ਤਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਇਹਦਾ ਮਤਲਬ ਕੀ, ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਸ਼ੰਕੇ ਸ਼ੋਭੇ ਨੇ ਕਿ ਉੱਥੇ ਅੰਮ੍ਰਿਤਪਾਲ ਦੀ ਜਾਨ ਨੂੰ ਖਤਰਾ ਹੈ। ਜੀ। ਪਿਛਲੇ ਜਿੱਦਣ ਦੇ ਅੰਮ੍ਰਿਤਪਾਲ ਸਿੰਘ ਬੰਦ ਨੇ ਤਦ ਦੇ 2-3 ਖਬਰਾਂ ਜਿਹੀਆਂ ਆਈਆਂ, ਜਿਵੇਂ ਮਤਲਬ ਕਿ ਉਹਨਾਂ ਦਾ ਧਰਮ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਿੰਦੇ ਕਿ ਉਹਨਾਂ ਨੂੰ ਖਾਣੇ 'ਚ ਤੰਬਾਕੂ ਵਗੈਰਾ ਮਿਲਾ ਕੇ ਦਿੱਤਾ ਜਾ ਰਿਹਾ ਹੈ, ਰਸੋਈਆ ਸਹੀ ਨਹੀਂ, ਰਸੋਈਆ ਬਦਲਿਆ ਜਾਵੇ, ਉਹਨੂੰ ਲੈ ਕੇ ਭੁੱਖ ਹੜਤਾਲ ਵੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਕੀਤੀ ਸੀ। ਆਟੇ 'ਚ ਗੁੰਨ ਦਿੱਤਾ ਜਾਂਦਾ ਜੀ ਸਮਾਨ, ਕੁਛ ਏਦਾਂ ਦੀਆਂ ਖਬਰਾਂ ਆਈਆਂ ਤੇ ਉਹ ਤੋਂ ਬਾਅਦ ਫਿਰ ਇਹ ਵੀ ਹਵਾਲਾ ਆਉਂਦਾ ਰਿਹਾ ਕਿ ਜੀ ਜਾਂਚ ਹੋਈ ਜੀ, ਉਹਨਾਂ ਦੀ ਬੈਰਕ ਫਰੋਲੀ ਗਈ ਜੀ, ਉਹ 'ਚੋਂ ਜੀ ਡਿਵਾਈਸ ਮਿਲ ਗਏ ਜੀ, ਆਹ ਮਿਲ ਗਏ, ਇਹ ਸਾਰੀ ਪ੍ਰਕਿਰਿਆ ਦੀ ਖਬਰਾਂ ਵੀ ਆਈਆਂ। ਤੇ ਹੁਣ ਜੇਕਰ ਅੰਮ੍ਰਿਤਪਾਲ ਦੇ ਪਿਤਾ ਇਸ ਡਰੱਗ ਤਸਕਰ ਨੂੰ ਉੱਥੇ ਤਬਦੀਲ ਕਰਨ ਦੇ ਹਵਾਲੇ ਨਾਲ ਇਹ ਕਹਿੰਦੇ ਨੇ ਤਾਂ ਕੀ ਉਹਨਾਂ ਦੇ ਸ਼ੰਕੇ ਸ਼ੋਭੇ ਸੱਚਮੁੱਚ ਗੰਭੀਰ ਨੇ? ਕੀ ਉਹਨਾਂ ਨੂੰ ਪਹਿਲਾਂ ਤੋਂ ਕੋਈ ਅਜਿਹੀ ਜਾਣਕਾਰੀ ਹੈ ਜਿਹੜੀ ਜਨਤਕ ਨਹੀਂ ਕਰ ਰਹੇ, ਜਾਂ ਉਹਨਾਂ ਨੇ ਐਸਜੀਪੀਸੀ ਚੋਣਾਂ ਨੂੰ ਧਿਆਨ 'ਚ ਰੱਖਣ ਦਾ ਇੱਕ ਦਾਅ ਖੇਡਿਆ? ਜੀ। ਕਿਉਂਕਿ ਜੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੀ ਚੋਣ ਮੈਦਾਨ 'ਚ ਨਿੱਤਰ ਰਹੇ ਨੇ ਤਾਂ ਮਤਲਬ ਅੰਮ੍ਰਿਤਪਾਲ ਹੋਰੀ ਇੱਕ ਧਿਰ ਵਜੋਂ ਸ਼੍ਰੋਮਣੀ ਕਮੇਟੀ ਚੋਣਾਂ ਚਾਹ ਰਹੇ ਨੇ ਤੇ ਸਰਬਜੀਤ ਸਿੰਘ ਖਾਲਸਾ ਪਹਿਲਾਂ ਇਸ਼ਾਰਾ ਕਰ ਚੁੱਕਿਆ ਕਿ ਅਸੀਂ ਪਾਰਟੀ ਬਣਾਉਣ ਲਈ ਵੀ ਤਿਆਰ ਹਾਂ ਤੇ ਮੇਰੀ ਧਰਮ ਪਤਨੀ ਵੀ ਐਸਜੀਪੀਸੀ ਚੋਣਾਂ ਲੜਨ ਲਈ ਤਿਆਰ ਹੈ। ਤੋ ਇਸ ਵਾਰ 2011 ਤੋਂ ਜਿਹੜੀਆਂ ਪੈਂਡਿੰਗ ਚੱਲੀਆਂ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਉਹਨਾਂ 'ਚ ਵੀ ਤੁਹਾਨੂੰ ਸਿੱਖ ਸੰਗਠਨਾਂ ਵਿਚਾਲੇ ਗਹਿ-ਗੱਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੜਾ ਜਿਹੜਾ ਕਹਿੰਦਾ ਕਿ ਅਸੀਂ ਕਬਜ਼ਾ ਨਹੀਂ ਛੱਡਣਾ, ਦੂਸਰੇ ਪਾਸੇ ਬਾਗੀ ਧੜਾ ਨਿਕਲਿਆ, ਉਹ ਕਹਿੰਦੇ ਅਸੀਂ ਵੀ ਮੈਦਾਨ 'ਚ ਤਜਰਬੇ ਸਾਨੂੰ ਵੀ ਹੈਗੇ, ਜਗੀਰ ਕੌਰ ਵੀ ਉੱਧਰ ਹੈ, ਢੀਂਡਸਾ ਵੀ ਉੱਧਰ ਹੈ, ਚੰਦੂ ਮਾਜਰੇ ਹੋਣੀ ਵੀ ਉੱਧਰ ਹੈ, ਬਡਾਲੇ ਹੋਰੀ ਵੀ ਉੱਧਰ ਹੈ, ਉਹ ਕਹਿੰਦੇ ਅਸੀਂ ਵੀ ਤਜਰਬਾ ਰੱਖਦੇ ਹਾਂ, ਅਸੀਂ ਵੀ ਚੋਣ ਮੈਦਾਨ ਚਾਹਾਂਗੇ। ਉੱਧਰ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਲੜਾਈ ਲੜਦੇ ਆ ਰਹੇ ਨੇ, ਪੰਜਾਬ ਪੰਥਕ ਦਲਾਂ ਵਾਲੇ, ਹੈ ਨਾ। ਕਿਸੇ ਸਮੇਂ ਢੀਂਡਸਾ ਹੋਰੀ ਵੀ ਉਹਨਾਂ ਦੇ ਨਾਲ ਸਮਰਥਨ ਦੇ ਹਵਾਲੇ ਨਾਲ ਜਾ ਰਹੇ ਸੀਗੇ।
ਸੋ ਹੁਣ ਕੀ ਉਹ ਇੱਧਰ ਆਉਣਗੇ ਨਾਲ ਇਕੱਠੇ ਜਾਂ ਆਪਣੇ ਦਮ ਤੇ ਲੜਾਈ ਲੜਨਗੇ? ਹੂੰ ਪਿਛਲੇ ਦਿਨੀ ਜਸਵੀਰ ਸਿੰਘ ਮੰਡ ਹੋਰੀ ਇਸ਼ਾਰਾ ਕਰ ਚੁੱਕੇ ਨੇ, ਭਾਈ ਜਸਵੀਰ ਸਿੰਘ ਮੰਡ ਕੇ, ਹਾਂ ਸਾਡੀ ਵੀ ਤਿਆਰੀ ਹੈ ਜੀ, ਹੈ ਨਾ। ਤੇ ਇੱਧਰ ਬਡਾਲਾ ਹੋਰਾਂ ਨੇ ਜਿਹੜੇ ਰਾਗੀ ਸਿੰਘ ਸੀਗੇ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਆ, ਹੋ ਸਕਦਾ ਉਹ ਵੀ ਗਾਏ ਬਗਾਏ ਕਿਸੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਚਾਹੁਣ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਜੇ ਅਮਰਤਪਾਲ ਸਿੰਘ ਹੋਰੀ ਸਰਜੀਤ ਸਿੰਘ ਖਾਲਸਾ ਉਹਨਾਂ ਦੀ ਧਿਰ ਵੀ ਆਉਂਦੀ ਆ ਤਾਂ ਇਹਦਾ ਮਤਲਬ ਇਸ ਵਾਰ ਇੱਕ ਵੱਖਰਾ ਪਹਿਲੂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਪਹਿਲਾਂ ਤੋਂ ਚੋਣ ਲੜਦੀ ਆ। ਸੋ ਇਸ ਲਈ ਇਹ ਸਾਰਿਆਂ ਦੀ ਨਜ਼ਰ ਹੁਣ ਐਸਜੀਪੀਸੀ ਚੋਣਾਂ ਤੇ ਆ। ਪਰ ਇਹ ਦੋ ਪਹਿਲੂ ਬਰਾਬਰ, ਇੱਕ ਪਾਸੇ ਤਰਸੇਮ ਸਿੰਘ ਹੋਰਾਂ ਦਾ ਉਹਨਾਂ ਸੰਗਠਨਾਂ ਨੂੰ ਮਿਲ ਕੇ ਕੱਲ ਇਹ ਕਹਿਣਾ ਕਿ ਭਾਈ ਚੋਣਾਂ ਦੀ ਤਿਆਰੀ ਕਰੋ, ਵੋਟਾਂ ਵੱਧ ਤੋਂ ਵੱਧ ਬਣਾਏ, ਸਿੱਖ ਭਾਈਚਾਰੇ ਦਾ ਨੁਮਾਇੰਦਾ ਐਸਜੀਪੀਸੀ ਦੀਆਂ ਵੋਟਾਂ ਜਿੰਨੀਆਂ ਵੱਧ ਬਣਾਓਗੇ ਉਹਨਾਂ ਜ਼ਰੂਰੀ ਹੈ, ਇਸ ਨੂੰ ਬਚਾਉਣਾ ਜ਼ਰੂਰੀ ਹੈ ਸੰਸਥਾ ਨੂੰ। ਤੋਂ ਸੰਕੇਤ ਕਰਦਾ ਕਿ ਉਹ ਚੋਣ ਮੈਦਾਨ ਚ ਆ ਰਹੇ ਨੇ। ਦੂਸਰੇ ਪਾਸੇ ਜਿਹੜਾ ਉਹਨਾਂ ਨੇ ਅਮਰਤਪਾਲ ਦੇ ਹਵਾਲੇ ਨਾਲ ਗੱਲ ਕਹੀ ਆ ਕਿ ਵੀ ਜੇਕਰ ਅਣਹੋਣੀ ਹੁੰਦੀ ਆ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ, ਕੀ ਇਹ ਇੱਕ ਰਾਜਨੀਤਿਕ ਬਿਆਨ ਹੈ ਜਾਂ ਇਹ ਪਿਤਾ ਵਾਲਾ ਫਿਕਰਮੰਦੀ ਵਾਲਾ ਬਿਆਨ ਹੈ? ਇਹ ਦੋ ਹਵਾਲੇ ਇਸ ਪਹਿਲੂ ਤੇ ਹੈਗੇ ਨੇ। ਜਦੋਂ ਕਿ ਪੰਜਾਬ ਸਰਕਾਰ ਤੇ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਉਂਗਲ ਧਰ ਚੁੱਕੇ ਨੇ ਕਿ ਪੰਜਾਬ ਸਰਕਾਰ ਸ਼ਰਾਰਤਨ ਅਜਿਹੀਆਂ ਵੋਟਾਂ ਬਣਾ ਰਹੀ ਹੈ ਜਿਹੜੀ ਇਸ ਪੈਮਾਨੇ ਤੇ ਖਰੀਆਂ ਨਹੀਂ ਉਤਰਦੀਆਂ। ਕੋਈ ਸਿੱਖ ਬੀਬੀਆਂ ਦੇ ਨਾਂ ਦੇ ਹੇਠ ਜਿਨ੍ਹਾਂ ਨਾਲ ਕੌਰ ਲੱਗਦਾ ਕਿ ਉਹਨਾਂ ਦੀਆਂ ਬਿਨਾਂ ਫੋਟੋਆਂ ਤੋਂ ਬਣਾਈ ਜਾ ਰਹੀ, ਜਦੋਂ ਕਿ ਉਹ ਇਸ ਪੈਮਾਨੇ ਤੇ ਪੂਰੀਆਂ ਨਹੀਂ ਉਤਰਦੀਆਂ। ਇਸ ਲਈ ਕਹਿੰਦੇ ਕਿ ਜਾਲੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਉਹ ਵੀ ਇਸ ਤਰ੍ਹਾਂ ਮਤਲਬ ਇਸ ਹਵਾਲੇ ਨਾਲ ਗੱਲ ਕਰ ਰਹੇ ਨੇ। ਸੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਅੰਮ੍ਰਿਤਪਾਲ ਵਾਲਾ ਮਾਮਲਾ ਪੈਰਲਲ ਤੁਰ ਪਿਆ। ਇਹਦੇ ਵਿੱਚ ਇਹ ਸਾਫ਼ ਹੋ ਗਿਆ ਕਿ ਅੰਮ੍ਰਿਤਪਾਲ ਹੋਰੀ ਐਸਜੀਪੀਸੀ ਚੋਣਾਂ ਚ ਆਉਣ ਜਾ ਰਹੇ ਨੇ ਜਾਂ ਉਹਨਾਂ ਦੇ ਪਿਤਾ ਚੋਣ ਲੜਨ ਦੀ ਤਿਆਰੀ ਚ ਨੇ। ਜੇ ਪਿਤਾ ਲੜਨਗੇ ਤਾਂ ਕੁਝ ਹੋਰ ਸਮਰਥਕ ਵੀ ਲੜਨਗੇ। ਸੋ ਇਸ ਲਈ ਇਸ ਹਵਾਲੇ ਨਾਲ ਕਈ ਗਈ ਟਿੱਪਣੀਆਂ ਜਾਂ ਇੱਕ ਫਿਕਰਮੰਦੀ ਚੋਂ ਇਸ ਘਟਨਾ ਦੇ ਹਵਾਲੇ ਨਾਲ ਕੋਈ ਹੋਰ ਜਾਣਕਾਰੀ ਉਹਦੇ ਚੋਂ ਹੈ। ਪਰ ਉਹਨਾਂ ਨੇ ਖਾਸਾ ਪ੍ਰਗਟਾਇਆ ਕਿ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਡਿਬਰੂਗੜ੍ਹ ਜੇਲ੍ਹ ਚ ਖਤਰਾ ਹੋ ਸਕਦਾ। ਜੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਅਕਾਲੀ ਦਲ ਦੀ। ਅਕਾਲੀ ਦਲ ਦੀ ਸਿਹਤ ਕਹਿੰਦੇ ਹੋਰ ਵਿਗੜ ਗਈ। 3 ਵਿਧਾਇਕਾਂ ਚੋਂ ਇੱਕ ਵਿਧਾਇਕ ਡਾਕਟਰ ਸੁੱਖੀ ਉਹ ਵੀ ਸਾਥ ਛੱਡ ਗਏ ਜੀ। ਇਹਨਾਂ ਦਾ ਕਾਫੀ ਸਰਗਰਮ ਸੀਗੇ ਉਹ। ਪ੍ਰਵੀਨ ਜੀ ਸਿਆਣੇ ਸੀਗੇ, ਸਮਝਦਾਰ ਲੀਡਰਾਂ ਚੋਂ ਸੀਗੇ, ਸਤਿਕਾਰਤ ਲੀਡਰਾਂ ਚੋਂ ਸੀਗੇ, ਦਲਿਤ ਭਾਈਚਾਰੇ ਐਸਸੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲਿਆਂ ਚੋਂ ਇੱਕ ਸੀਗੇ। ਨਵਾਂ ਸ਼ਹਿਰ ਹੈ ਨਾ, ਜਲੰਧਰ, ਬੰਗਾ, ਉਹ ਸਾਰੀ ਬੈਲਟ ਦੇ ਵਿੱਚ ਅਕਾਲੀ ਦਲ ਦੇ ਪੈਰ ਲਾ ਕੇ ਰੱਖਣ ਦੇ ਵਿੱਚ ਉਹਨਾਂ ਦੀ ਭੂਮਿਕਾ ਸੀਗੀ। ਬਿਲਕੁਲ ਸਹੀ ਹੈ, ਠੀਕ ਹੈ ਨਾ। ਤੇ ਉਹ ਇਹ ਜਿਹਾ ਸਵਿਰਦ ਵਿਅਕਤੀ ਜੇਕਰ ਤੁਹਾਨੂੰ ਛੱਡ ਕੇ ਜਾ ਰਿਹਾ ਤਾਂ ਇਹਦਾ ਮਤਲਬ ਅਕਾਲੀ ਦਲ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ। ਔਰ ਇੰਨਾ ਚੁੱਪਚਾਪ ਕਿ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਟੌਪ ਦੇ ਲੀਡਰਾਂ ਨੂੰ ਵੀ ਕੈਬਨਿਟ ਦੀ ਬੈਠਕ ਤੱਕ ਖਬਰ ਨਹੀਂ ਸੀ ਅੱਜ ਡਾਕਟਰ ਸੁੱਖੀ ਸਾਡੇ ਨਾਲ ਆ ਰਿਹਾ। ਬਿਲਕੁਲ ਸਹੀ ਹੈ ਜੀ। 99% ਕੈਬਨਿਟ ਦੇ ਮੰਤਰੀਆਂ ਨੂੰ ਵੀ ਜਾਣਕਾਰੀ ਨਹੀਂ ਸੀ ਇਸ ਗੱਲ ਦੀ ਕਿ ਡਾਕਟਰ ਸੁੱਖੀ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋ ਜੂ। ਅਕਾਲੀ ਦਲ ਦੀ ਤਾਂ ਭੁੱਲੇ ਜਾਓ ਕਿ ਉਹਨਾਂ ਨੂੰ ਕਿਸੇ ਨੂੰ ਕੰਨੋ ਕੰਨੀ ਖਬਰ ਹੋਵੇ। ਅਕਾਲੀ ਦਲ ਤੇ ਵਿਰੋਧੀ ਧਿਰ ਕਿਸੇ ਨੂੰ ਜਾਣਕਾਰੀ ਨਹੀਂ ਸੀ ਕਿ ਅੱਜ ਡਾਕਟਰ ਸੁੱਖੀ ਏਦਾਂ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੇ ਆ। ਹੋਰ ਛੱਡੋ, ਆਮ ਮੀਡੀਆ ਤਾਂ ਆਮ ਮੀਡੀਆ, ਆਜ਼ਾਦ ਮੀਡੀਆ ਤਾਂ ਆਜ਼ਾਦ ਮੀਡੀਆ, ਸਰਕਾਰੀ ਮੀਡੀਆ ਨੂੰ ਵੀ ਨਹੀਂ ਪਤਾ ਸੀ ਕਿ ਹਾਂ ਅੱਜ ਡਾਕਟਰ ਸੁੱਖੀ ਆ ਰਹੇ ਨੇ। ਬਿਲਕੁਲ ਸਾਇਲੈਂਟ ਇੱਕ ਦਲ ਬਦਲੀ ਹੋਈ ਆ। ਸੋ ਇਸ ਦਲ ਬਦਲੀ ਨੇ ਅਕਾਲੀ ਦਲ ਨੂੰ ਬਿਲਕੁਲ ਪਹਿਲਾਂ ਹੀ ਬਿਮਾਰ ਚੱਲ ਰਿਹਾ ਅਕਾਲੀ ਦਲ ਦੀ ਸਿਹਤ ਹੋਰ ਵਿਗੜੀ ਆ। ਕਿਉਂਕਿ 3 ਐਮਐਲਏ ਸੀ, 3 ਐਮਐਲਏਆਂ ਚੋਂ ਡਾਕਟਰ ਸੁੱਖੀ ਉਹ ਵਿਅਕਤੀ ਸੀ ਜਿਹੜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤਰਕ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ, ਰਿਪੋਰਟਾਂ ਦੇ ਆਧਾਰ ਦੇ ਉੱਤੇ, ਪੰਜਾਬ ਦੇ ਮਸਲਿਆਂ ਦੇ ਆਧਾਰ ਤੇ ਉਂਗਲ ਧਰ ਕੇ ਸਰਕਾਰ ਨੂੰ ਸਵਾਲ ਕਰਦੇ ਸੀ। ਹੁਣ ਇਸ ਸ਼ਮੂਲੀਅਤ ਨੂੰ ਦੋ ਪਹਿਲੂਆਂ ਤੋਂ ਦੇਖਣ ਦੀ ਲੋੜ ਆ। ਇੱਕ ਪਹਿਲੂ ਕਿ ਆਮ ਆਦਮੀ ਪਾਰਟੀ ਇਹ ਧਰ ਕੇ ਚੱਲਦੀ ਹੈ ਕਿ ਜਿਹੜਾ ਵੀ ਕੋਈ ਤਰਕ ਆਧਾਰਿਤ ਗੱਲ ਕਰਦਾ ਉਹਦੀ ਆਵਾਜ਼ ਬੰਦ ਕਰਨ ਦਾ ਤਰੀਕਾ ਹੈ ਕਿ ਉਹਨੂੰ ਸਰਕਾਰ ਵਾਲੇ ਪਾਸੇ ਬਿਠਾ ਲਓ। ਇਸ ਲਈ ਡਾਕਟਰ ਸੁੱਖੀ ਨੂੰ ਲਿਆਂਦਾ, ਜਾਂ ਕਿ ਡਾਕਟਰ ਸੁੱਖੀ ਅਕਾਲੀ ਦਲ ਦੇ ਅੰਦਰ ਜੋ ਕੁਝ ਚੱਲ ਰਿਹਾ ਉਹ ਤੋਂ ਇੰਨੇ ਅਕਾ ਚੁੱਕੇ ਸੀ, ਇੰਨੇ ਔਖੇ ਹੋ ਗਏ ਸੀ, ਉਹਨਾਂ ਨੂੰ ਲੱਗਿਆ ਕਿ ਇੱਥੇ ਹੁਣ ਕੁਛ ਨਹੀਂ ਬਣਨਾ ਤੇ ਮੈਨੂੰ ਜੇ ਆਪਣੇ ਹਲਕੇ ਦਾ, ਆਪਣੇ ਭਾਈਚਾਰੇ ਦਾ, ਆਪਣੇ ਲੋਕਾਂ ਦਾ ਕੁਝ ਕਰਨਾ ਤਾਂ ਮੈਨੂੰ ਸੱਤਾ ਨਾਲ ਜਾਣਾ ਚਾਹੀਦਾ, ਕਿ ਉਹ ਇਸ ਲਈ ਗਏ। ਪਰ ਜਿਹੜੀ ਆਮ ਆਦਮੀ ਪਾਰਟੀ ਭਾਜਪਾ ਤੇ ਉਂਗਲ ਧਰਦੀ ਸੀ ਮਿਸ਼ਨ ਲੋਟਸ ਦਾ, ਕਿ ਉਹ ਅਜਿਹਾ ਕੋਈ ਮਸਲਾ ਤਾਂ ਨਹੀਂ ਬਣ ਗਿਆ ਕਿ ਮਜਬੂਰਨ ਅਜਿਹਾ ਕਦਮ ਚੁੱਕਣਾ ਪਿਆ ਹੋਵੇ। ਇਹ ਸਵਾਲ ਵੀ ਕਿਤੇ ਵਿਹੀਨ, ਕਿਤੇ ਲੁਕਿਆ ਹੋਇਆ। ਪਰ ਅਕਾਲੀ ਦਲ ਲਈ ਮਸਲਾ ਹੁਣ ਡਾਕਟਰ ਸੁੱਖੀ ਦਾ ਜਾਣਾ ਨਹੀਂ ਹੈ। ਹਾਂਜੀ, ਉਹਨਾਂ ਲਈ ਮਸਲਾ ਜਿਹੜੇ ਦੋ ਰਹਿ ਗਏ ਉਹਨਾਂ ਦਾ ਕਿ ਕਿਤੇ ਉਹ, ਕਿਉਂਕਿ ਅਕਾਲੀ ਪਹਿਲਾਂ ਹੀ ਮਤਲਬ ਬਾਗੀ ਸੁਰ ਚ ਚੱਲ ਰਹੇ ਨੇ। ਬੇਸ਼ੱਕ ਉਹ ਅਜੇ ਕਿਸੇ ਪਾਸੇ ਦਿਖ ਨਹੀਂ ਰਹੇ, ਪਰ ਉਹ ਕਿਤੇ ਨਾ ਕਿਤੇ ਉਹਨਾਂ ਦੀ ਪਹਿਲਾਂ ਸਿਧਾਂਤਵਾਦੀ ਗੱਲਾਂ, ਉਹਨਾਂ ਦੀਆਂ ਸੰਕੇਤ ਕਾਫੀ ਕੁਛ ਕਰ ਚੁੱਕੀਆਂ ਨੇ। ਤੇ ਵਿਕਰਮ ਮਜੀਠੀਆ ਵੀ ਅਕਾਲੀ ਦਲ ਦੇ ਨਾਲ ਉਵੇਂ ਨਜ਼ਰ ਨਹੀਂ ਆ ਰਹੇ ਹੁਣ। ਮੈਂ ਸੁਖਬੀਰ ਬਾਦਲ ਦੇ ਪਰਿਵਾਰ ਨਾਲ ਗੱਲ ਨਹੀਂ ਕਰ ਰਿਹਾ,
ਮੈਂ ਅਕਾਲੀ ਦਲ ਬਾਦਲ ਦੇ ਨਾਲ ਗੱਲ ਕਰ ਰਿਹਾ। ਹੂੰ ਅਕਾਲੀ ਦਲ ਬਾਦਲ ਨਾਲ ਬਿਕਰਮ ਮਜੀਠੀਆ ਦਾ ਰਿਸ਼ਤਾ ਕੋਈ ਹੁਣ ਜ਼ਿਆਦਾ ਸੁਖਾਵਾਂ ਨਹੀਂ ਆ। ਹੂੰ ਇਸ ਲਈ ਅਕਾਲੀ ਦਲ ਨੂੰ ਫਿਕਰ ਇਹ ਆ ਕਿ ਸਾਡੇ ਕੋਲ 2 MLA ਬਚੇ ਨੇ, ਇੱਕ ਅਯਾਲੀਆ ਤੇ ਇੱਕ ਬਿਕਰਮ ਮਜੀਠੀਆ ਦੀ ਧਰਮ ਪਤਨੀ ਹੈ। ਤੇ ਜੇ ਖੁਦਾ ਨਾ ਖਾਦਸਾ ਕੱਲ ਨੂੰ ਅਯਾਲੀ ਜਾ ਕੇ ਬਾਕੀਆਂ ਵਾਲੇ ਪਾਸੇ ਜਾਂ ਕਿਸੇ ਹੋਰ ਪਾਸੇ ਬੈਠ ਜਵੇ, ਹੈ ਨਾ, ਤੇ ਬਿਕਰਮ ਮਜੀਠੀਆ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਵੀ ਰਿਹਾ, ਤੇ ਤਾਰਾਂ ਉਹਨਾਂ ਦੀਆਂ ਭਾਜਪਾ ਨਾਲ ਵੀ ਚੰਗੀਆਂ ਜੁੜਦੀਆਂ ਨੇ। ਤੇ ਇਸ ਲਈ ਇਹ ਖਤਰਾ ਵੀ ਅਕਾਲੀ ਦਲ ਦੇ ਘਰ ਦੇ ਅੰਦਰ ਖੜਾ ਹੋ ਗਿਆ, ਕਿਤੇ ਕਿ ਡਾਕਟਰ ਸੁੱਖੀ ਤੋਂ ਬਾਅਦ ਇਹ ਦੋਵਾਂ ਚੋਂ ਵੀ ਨਾ ਕੋਈ ਚਲਾ ਜਾਵੇ ਜਾਂ ਦੋਨੇ ਨਾ ਚਲੇ ਜਾਣ। ਇਸ ਸਥਿਤੀ ਚ ਅਕਾਲੀ ਦਲ ਆ ਗਿਆ। ਸੋ ਅਕਾਲੀ ਦਲ ਮਤਲਬ ਛੱਡ ਸਾਰੇ ਜਾਈ ਜਾਂਦੇ ਨੇ, ਪਰ ਸੁਖਬੀਰ ਬਾਦਲ ਕਹਿੰਦਾ ਮੈਂ ਕੁਰਸੀ ਨਹੀਂ ਛੱਡਣੀ। ਜੀ ਪਹਿਲੇ ਦਿਨ ਤੋਂ ਮਸਲਾ ਇਹ ਹੈ ਕਿ ਸੁਖਬੀਰ ਬਾਦਲ ਕੁਰਸੀ ਛੱਡ ਦੇਣ ਜੀ, 6 ਮਹੀਨਿਆਂ ਲਈ ਲਾਂਭੇ ਹੋ ਜਾਣ ਜੀ, ਹੋਰ ਨਵੇਂ ਚਿਹਰਿਆਂ ਨੂੰ ਮੌਕਾ ਦੇ ਦਿਓ ਜੀ, ਪਰ ਇਸ ਮਸਲੇ ਤੇ ਗੱਲ ਨਹੀਂ ਹੋ ਰਹੀ। ਕੀ ਸੁਖਬੀਰ ਬਾਦਲ ਕੁਰਸੀ ਤੋਂ ਉੱਠਣਾ ਨਹੀਂ ਚਾਹੁੰਦੇ ਜਾਂ ਜਿਹੜੇ ਨਾਲ ਵਾਲੀ ਧਿਰ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ? ਸੋ ਇਸ ਪਹਿਲੂ ਨੇ ਸਵਾਲ ਪੈਦਾ ਕੀਤਾ ਕਿ ਕੀ ਸਥਿਤੀ ਹੈ। ਪਰ ਅਕਾਲੀ ਦਲ ਦੀ ਸਿਹਤ ਖਾਸੀ ਬਿਮਾਰ ਹੋ ਗਈ ਹੈ, ਕਾਫੀ ਖਰਾਬ ਹੋ ਗਈ ਹੈ, ਤੇ ਦਿਨ ਪ੍ਰਤੀ ਦਿਨ ਵਿਗੜਦੀ ਹੋ ਜਾ ਰਹੀ ਹੈ, ਜਿਸ ਹਾਲ ਦੇ ਵਿੱਚ ਅੱਜ ਲੈ ਕੇ ਅਕਾਲੀ ਦਲ ਨੂੰ ਖੜਾ ਕਰ ਦਿੱਤਾ ਗਿਆ। ਡਾਕਟਰ ਸੁੱਖੀ ਦਾ ਜਾਣਾ ਅਕਾਲੀ ਦਲ ਲਈ ਵੱਡੇ ਝਟਕੇ ਵਿੱਚ ਮਰ ਗਿਆ। ਜੀ ਬਿਲਕੁਲ। 3 ਤਾਂ ਵਿਧਾਇਕ ਨੇ ਤੁਹਾਡੇ ਕੋਲੇ, 3 ਦੇ ਵਿੱਚੋਂ ਇੱਕ ਚਲਾ ਗਿਆ, 2 ਰਹਿ ਗਏ, 2 ਦੇ ਵਿੱਚੋਂ ਇੱਕ ਤੁਹਾਡੇ ਨਾਲ ਸੁਰ ਨਹੀਂ ਮਿਲਦੀ। ਸੋ ਪ੍ਰਵੀਨ ਜੀ ਜਿਮਨੀ ਚੋਣ ਇੱਕ ਹੋਰ ਤਿਆਰ ਹੋ ਗਈ। ਪੰਜਾਬ 'ਚ 5 ਜਿਮਨੀ ਚੋਣਾਂ ਸੀ, ਇਹਨਾਂ ਚੋਂ ਇੱਕ ਜਲੰਧਰ ਪੱਛਮੀ ਵਾਲੀ ਹੋ ਲਈ, ਤੇ ਉੱਥੇ ਬੇਸ਼ੱਕ ਆਮ ਆਦਮੀ ਪਾਰਟੀ ਦੀ MLA ਦੀ ਗਿਣਤੀ ਤਾਂ ਪੂਰੀ ਰਹੀ, ਪਰ ਸ਼ੀਤਲ ਉਗਰਾਲ MLA ਹੁੰਦਿਆਂ ਵੀ ਸਾਬਕਾ MLA ਬਣ ਗਏ। ਤੇ ਹੁਣ 4 ਜਿਮਨੀ ਚੋਣਾਂ ਤੈਅ ਨੇ, ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ, ਚਾਹੇ ਉਹ ਡੇਰਾ ਬਾਬਾ ਨਾਨਕ ਹੈ, ਚਾਹੇ ਉਹ ਚੱਬੇ ਵਾਲਾ ਹੈ, ਚਾਹੇ ਉਹ ਬਰਨਾਲਾ ਹੈ, ਚਾਹੇ ਉਹ ਗਿੱਦੜਬਾਹਾ ਹੈ। 4 ਸੀਟਾਂ ਤੇ ਹੋਣੀਆਂ, ਪਰ 5ਵੀਂ ਹੁਣ ਬੰਗਾ ਵੀ ਤਿਆਰ ਹੋ ਗਈ। ਸੋ 2/3 ਫਾਰਮੂਲੇ ਦੇ ਹਿਸਾਬ ਨਾਲ ਜੇ 2 MLA ਜਾਂਦੇ ਫਿਰ ਤਾਂ MLA ਬਚੀ ਰਹਿੰਦੀ, ਪਰ ਹੁਣ ਇੱਕ ਗਿਆ ਤਾਂ MLA ਤਾਂ ਗਈ, ਤੇ MLA ਗਈ। ਬੇਸ਼ੱਕ ਦੁਬਾਰਾ ਡਾਕਟਰ ਸੁੱਖੀ ਨੂੰ ਟਿਕਟ ਮਿਲੀ ਆਮ ਆਦਮੀ ਪਾਰਟੀ ਤੋਂ, ਜੀ, ਪਰ ਜਿੱਤ ਹਾਰ ਸਮਾਂ ਦੱਸੇਗਾ। ਸੋ ਇਸ ਲਈ ਇਹ ਪਹਿਲੂ ਬਹੁਤ ਵੱਡਾ ਕਿ ਪੰਜਾਬ ਦੇ ਸਿਰ ਤੇ ਇੱਕ ਨਵੀਂ ਜਿਮਨੀ ਚੋਣ ਦਾ ਬੋਝ ਵੀ ਪੈ ਗਿਆ। ਤੇ ਆਪਾਂ ਲੰਘੇ ਦਿਨਾਂ ਦੇ ਵਿੱਚ ਵੀ ਚਰਚਾ ਕੀਤੀ ਸੀ NOC ਦੇ ਬਾਰੇ, ਰਜਿਸਟਰੀਆਂ ਦੇ ਬਾਰੇ, ਤੇ ਹੁਣ ਕਹਿੰਦੇ ਆਖਿਰ ਹਟਾਉਣੀ ਪਈ ਪੰਜਾਬ ਸਰਕਾਰ ਨੂੰ ਰਜਿਸਟਰੀਆਂ ਤੋਂ NOC ਦੀ ਸ਼ਰਤ। ਹਾਂ ਬਿਲਕੁਲ ਪ੍ਰਵੀਨ ਜੀ, ਪੰਜਾਬ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਮ ਵਰਗ ਦੇ ਵਿੱਚ ਰੋਸਾ ਸੀ, ਜਿਹਨੇ ਜ਼ਿੰਦਗੀ ਭਰ ਦੇ ਵਿੱਚ 1 ਜਾਂ 2 ਵਾਰ ਕਦੇ ਪਲਾਟ ਲੈਣਾ ਵੇਚਣਾ, ਹਨਾ, ਕਿਸੇ ਨੇ ਕੁੜੀਆਂ ਦੇ ਵਿਆਹ ਦੇ ਹਿਸਾਬ ਨਾਲ, ਕਿਸੇ ਨੇ ਜਵਾਕਾਂ ਦੇ ਬਾਹਰ ਭੇਜਣ ਦੇ ਹਵਾਲੇ ਨਾਲ ਲੱਗੇ ਹੁੰਦੇ ਨੇ, ਉਹਨਾਂ ਸਾਰਿਆਂ ਦੇ ਫਸ ਗਏ, ਤੇ ਉਹਦੇ ਨਾਲ ਪ੍ਰਾਪਰਟੀ ਕਾਰੋਬਾਰ ਵੀ ਪ੍ਰਭਾਵਿਤ ਹੋਇਆ, ਉਹਦੇ ਨਾਲ ਸਰਕਾਰ ਦੀ ਆਮਦਨ ਤੇ ਵੀ ਮਸਲਾ ਉੱਠ ਰਿਹਾ ਸੀ। ਪਰ ਇਹ ਕਿਤੇ ਨਾ ਕਿਤੇ ਪਹਿਲੂ ਉੱਠਦਾ ਕਿ ਗੈਰ ਕਾਨੂੰਨੀ ਕਲੋਨੀਆਂ ਉਸਰ ਜਾਂਦੀਆਂ ਨੇ ਜੀ, ਉਹ ਪਲਾਟ ਵੇਚ ਕੇ ਲੰਘ ਜਾਂਦੇ ਨੇ ਜੀ, ਉਹਦੇ ਨਾਲ ਜੀ ਸੂਬੇ ਦੇ ਵਿਕਾਸ ਤੇ ਵੀ ਅਸਰ ਪੈਂਦਾ, ਬਣਤਰ ਤੇ ਵੀ ਅਸਰ ਪੈਂਦਾ, ਸਾਰਾ ਕੁਝ ਪ੍ਰਭਾਵਿਤ ਹੁੰਦਾ ਜੀ। ਇਸ ਲਈ ਅਸੀਂ ਜੀ NOC ਦੀ ਸ਼ਰਤ ਲਾਈ ਸੀ, NOC ਮਿਲਦੇ ਨਹੀਂ ਤੇ ਰਜਿਸਟਰੀ ਹੁੰਦੀ। ਪਰ ਬਈ ਜੇ ਗੈਰ ਕਾਨੂੰਨੀ ਕਲੋਨੀਆਂ ਇਕੱਠੀਆਂ ਗਈਆਂ, ਉਹਦੇ ਲਈ ਉਹ ਜਿਹੜੇ ਪਲਾਟ ਖਰੀਦ ਰਹੇ ਨੇ ਵਿਚਾਰੇ, ਉਹਨਾਂ ਨੂੰ ਤਾਂ ਅੱਧਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਹੜੀ ਕਾਨੂੰਨੀ ਮਤਲਬ ਕਾਨੂੰਨੀ ਹੈ ਤੇ ਕਿਹੜੀ ਗੈਰ ਕਾਨੂੰਨੀ ਹੈ। ਹਾਂਜੀ ਬਿਲਕੁਲ। ਤੇ ਜਿਹਨੇ ਕੱਟੀਆਂ ਕਾਰਵਾਈ ਉਹਦੇ ਤੇ ਕਰੋ, ਤੇ ਉਸ ਗੈਰ ਕਾਨੂੰਨੀ ਕਲੋਨੀ ਦੇ ਜਿਹਨੇ ਰਜਿਸਟਰੀਆਂ ਕੀਤੀਆਂ ਕਾਰਵਾਈ ਤਾਂ ਉਹਦੇ ਤੇ ਕਰੋ। ਪਰ ਪੀੜਤ ਬਣ ਜਾਂਦਾ ਵਿਚਾਰਾ ਖਰੀਦਦਾਰ, ਮੁਸੀਬਤ 'ਚ ਫਸ ਜਾਂਦਾ ਖਰੀਦਦਾਰ। ਸੋ ਇਹ ਸਾਰੀ ਸਥਿਤੀ ਨੂੰ ਲੈ ਕੇ ਪੰਜਾਬ ਭਰ 'ਚ ਰੋਸਾ ਸੀ ਜੀ। ਔਰ ਆਉਂਦੇ ਦਿਨਾਂ 'ਚ ਪੰਜਾਬ 'ਚ ਪੰਚਾਇਤੀ ਚੋਣਾਂ ਵੀ ਨੇ, ਨਗਰ ਨਿਗਮ ਨਗਰ ਕੌਂਸਲ ਚੋਣਾਂ ਵੀ ਨੇ, ਤੋ ਇਹ ਦੋਏ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਸੀ। ਇਸ ਦਾ ਆਮ ਆਦਮੀ ਪਾਰਟੀ ਨੂੰ ਖਦਸ਼ਾ ਵੀ ਸੀ। ਪੰਜਾਬ ਭਰ 'ਚ ਪ੍ਰਾਪਰਟੀ ਡੀਲਰ ਵੀ ਇਕੱਠੇ ਹੋਣ ਲੱਗ ਪਏ ਸੀ, ਛੋਟੇ ਸ਼ਹਿਰਾਂ ਕਸਬਿਆਂ ਵਾਲੇ, ਉਹਨਾਂ ਨੇ ਸਮਾਗਮ ਰੱਖਣੇ ਸ਼ੁਰੂ ਕਰਤੇ ਸੀ। ਇੱਕ ਸਮਾਗਮ 'ਚ ਮੈਂ ਵੀ ਉਹਨਾਂ ਦੀ ਸਾਰੀ ਕਹਾਣੀ ਸੁਣ ਕੇ ਆਇਆ, ਆਮ ਲੋਕਾਂ ਦੀ ਕਹਾਣੀ ਸੁਣ ਕੇ ਆਇਆ, ਤੇ ਮੈਨੂੰ ਵੀ ਵਿਚਾਰ ਰੱਖਣ ਦਾ ਮੌਕਾ ਮਿਲਿਆ, ਤੇ ਉੱਥੋਂ ਇਹ ਸੰਕੇਤ ਮਿਲ ਗਿਆ ਕਿ NOC ਤਾਂ ਵਾਪਸ ਕਰਾਉਣੀ ਪੈਣੀ ਜੇ ਪੰਜਾਬ ਭਰ 'ਚ ਏਦਾਂ ਆਵਾਜ਼ ਉੱਠ ਰਹੀ ਹੈ। ਤੇ ਕੱਲ ਕੈਬਨਿਟ ਦੀ ਬੈਠਕ ਸੀ, ਠੀਕ ਹੈ ਜੀ, ਤੇ ਕੈਬਨਿਟ ਦੀ ਬੈਠਕ ਦੇ ਵਿੱਚ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ 31 ਜੁਲਾਈ 2024 ਤੱਕ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹਨਾਂ ਤੇ NOC ਦੀ ਸ਼ਰਤ ਖਤਮ ਕਰਦੇ ਹਾਂ ਜੀ। ਸੋ 31 ਜੁਲਾਈ 2024 ਤੱਕ ਜੇ ਰਜਿਸਟਰੀ ਹੋਈ ਹੈ ਤਾਂ ਵੀ ਦੁਬਾਰਾ ਰਜਿਸਟਰੀ ਕਰਾਉਣ 'ਚ ਕੋਈ ਦਿੱਕਤ ਨਹੀਂ ਆਏਗੀ। ਠੀਕ ਹੈ ਜੀ। ਜੇ ਤੁਸੀਂ ਕੋਈ ਬਿਆਨਾ ਕੀਤਾ, ਰਜਿਸਟਰਡ ਬਿਆਨਾ 31 ਜੁਲਾਈ ਤੋਂ ਪਹਿਲਾਂ, ਜਾਂ ਤੁਸੀਂ ਮੰਨ ਲਓ ਕਿ ਬਿਆਨਾ ਰਜਿਸਟਰਡ ਨਹੀਂ ਵੀ ਕਰਾਇਆ ਪਰ ਆਦਾਨ ਪ੍ਰਦਾਨ ਤੁਹਾਡਾ ਬੈਂਕ ਰਾਹੀਂ ਹੈ, ਮਤਲਬ 1 ਨੰਬਰ 'ਚ ਪੈਸੇ ਦਾ ਆਦਾਨ ਪ੍ਰਦਾਨ, ਤਾਂ ਵੀ ਤੁਹਾਨੂੰ ਰਜਿਸਟਰੀ ਦੀ ਦਿੱਕਤ ਨਹੀਂ ਆਏਗੀ, ਫਿਰ NOC ਦੀ ਲੋੜ ਨਹੀਂ ਹੈ। ਸੋ ਸਰਕਾਰ ਨੇ ਸਮਾਂ ਰਹਿੰਦੇ ਆਪਣੇ ਆਪ ਨੂੰ ਬਚਾਇਆ, ਔਰ ਇਹ ਬਚਾਉਣ ਦੇ ਪਿੱਛੇ ਉਹਨੂੰ ਲੋਕਾਂ ਦਾ ਫਿਕਰ ਨਹੀਂਗਾ, ਉਹਨਾਂ ਨੂੰ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਨਗਰ ਕੌਂਸਲ ਚੋਣਾਂ ਦਾ ਫਿਕਰ ਹੈ, ਉਹਦੇ ਤੇ ਅਸਰ ਪੈਣਾ ਸੀ। ਹਾਂ, ਕੱਲ ਦੀ ਕੈਬਨਿਟ ਦੇ ਵਿੱਚ ਕਾਫੀ ਫੈਸਲੇ ਹੋਏ, ਉਹਦੇ ਵਿੱਚੋਂ ਫਾਇਰ ਸੇਫਟੀ ਵਾਲੇ ਮਾਮਲੇ ਦੇ ਵਿੱਚ ਵੀ ਜਿਹੜੀ ਮਤਲਬ ਸਰਟੀਫਿਕੇਟ ਲੈਣਾ ਪੈਂਦਾ ਸਾਡੇ ਉਦਯੋਗੀ ਘਰਾਣਿਆਂ ਨੂੰ, ਉਹ 1 ਸਾਲ ਦਾ ਮਿਲਦਾ ਸੀਗਾ, ਹੁਣ 3 ਸਾਲ ਦਾ ਇਕੱਠਾ ਮਿਲ ਜਾਇਆ ਕਰੂਗਾ, ਇਹ ਉਹਨਾਂ ਲਈ ਰਾਹਤ ਹੈ। ਇਸੇ ਤਰ੍ਹਾਂ ਮਾਨਸੂਨ ਸੈਸ਼ਨ ਬੁਲਾਉਣ ਦਾ ਫੈਸਲਾ ਹੋ ਗਿਆ, 3 ਰੋਜ਼ਾ ਮਾਨਸੂਨ ਸੈਸ਼ਨ, 2, 3, 4 ਸਤੰਬਰ, 3 ਦਿਨ ਦਾ
ਜਿਹੜੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀਆਂ ਸਮੇਂ ਸਵਾਲ ਖੜੇ ਕਰਦੀ ਹੁੰਦੀ ਸੀ ਕਿ ਜੀ ਆਹ 5 ਦਿਨ ਦਾ ਬੁਲਾ ਲਿਆ ਜੀ, 3 ਦਿਨ ਦਾ ਬੁਲਾ ਲਿਆ ਜੀ, ਹਫ਼ਤੇ ਦਾ ਬੁਲਾ ਲਿਆ ਜੀ, 12 ਦਿਨ 15 ਦਿਨ ਦਾ ਕਿਉਂ ਨਹੀਂ ਪੰਜਾਬ ਦੀ ਚਰਚਾ। ਹੁਣ 3 ਦਿਨਾਂ 'ਚ ਕੀ ਚਰਚਾ ਕਰੋਗੇ ਜੀ, ਦੱਸ ਦਿਓ ਮੈਨੂੰ। 2 3 ਤੇ 4 ਦਿਨ ਦਾ 3 ਦਿਨ ਦਾ ਸੈਸ਼ਨ, ਮਾਨਸੂਨ ਸੈਸ਼ਨ ਬੁਲਾ ਲਿਆ। ਠੀਕ ਹੈ। ਇਸੇ ਦੌਰਾਨ ਜਿਹੜੇ MC ਨੇ, ਕਾਉਂਸਲਰ ਨੇ, ਉਹਨਾਂ ਨੂੰ 75 ਰੁਪਏ ਪਰ ਡੇ ਮਿਲਦਾ ਸੀ, ਹੁਣ 600 ਰੁਪਇਆ ਕਰਤਾ ਹੈ। ਲੀਗਲ ਜਿਹੜੇ ਉਹਨੂੰ ਲੀਗਲ ਐਡਵਾਈਸ ਲਈ 1000 ਰੁਪਇਆ ਮਿਲਦਾ ਹੁੰਦਾ ਸੀਗਾ, ਜੇ ਕੋਈ ਮਤਲਬ ਵਿਅਕਤੀ ਵਕੀਲ ਵਗੈਰਾ ਕੋਈ ਕਰਨਾ ਪੈਂਦਾ, ਹੁਣ 3000 ਘੱਟੋ ਘੱਟ ਕਰਤਾ। ਸੋ ਇਸ ਤਰ੍ਹਾਂ ਪਿੰਡਾਂ 'ਚ ਯੂਥ ਕਲੱਬ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਆ। ਇਹ ਵੀ ਪੰਚਾਇਤੀ ਚੋਣਾਂ ਨੂੰ ਧਿਆਨ 'ਚ ਰੱਖ ਕੇ ਬਾਦਲਾਂ ਵਾਲਾ ਫਾਰਮੂਲਾ, ਉਹਦੇ ਲਈ ਗ੍ਰਾਂਟ ਦੇਵਾਂਗੇ, ਸਾਰਾ ਕੁਝ ਦੇਵਾਂਗੇ, ਕਹਿੰਦੇ ਉਹ ਪ੍ਰਕਿਰਿਆ। ਗ੍ਰੀਨ ਬੈਲਟ ਪੰਜਾਬ 'ਚ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਕਹਿੰਦੇ ਜੀ 5.92% ਹੈ, ਇਸ ਨੂੰ 2030 ਤੱਕ 7.5% ਕਰਾਂਗੇ। 500 ਤੋਂ ਵੱਧ ਕੋਚ ਅਜਿਹੇ ਲਾਏ ਜਾਣਗੇ ਜਿਹੜੇ ਪਿੰਡਾਂ 'ਚ ਬੱਚਿਆਂ ਨੂੰ ਤਿਆਰ ਕਰ ਸਕਣ। ਸੋ ਅਜਿਹੀਆਂ ਕੁਝ ਪਹਿਲ ਕਦਮੀਆਂ ਦੇ ਹਵਾਲੇ ਨਾਲ ਦਮ ਭਰਿਆ। ਸੋ ਇਹ ਕਿੰਨੇ ਕੁ ਅਸਰ ਪਾਉਂਦੀਆਂ ਨੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ NOC ਦੀ ਸ਼ਰਤ ਹਟਣ ਨਾਲ ਪੰਜਾਬ ਦੇ ਆਮ ਵਰਗ ਨੂੰ ਕਾਫੀ ਰਾਹਤ ਮਿਲੀ ਹੈ। ਤੇ ਪਰ ਇਸ ਤੋਂ ਬਾਅਦ ਕਹਿੰਦੇ ਜੇ ਇਹ ਤੋਂ ਬਾਅਦ ਵਾਲੇ ਕੋਈ ਕਲੋਨੀਆਂ ਕੱਟੀਆਂ ਜਾਂਦੀਆਂ ਕੁਛ ਹੁੰਦੀਆਂ, ਉਹਨਾਂ ਲਈ NOC ਦੀ ਸ਼ਰਤ ਫਿਰ ਰਹੇਗੀ। 2 ਨਵੰਬਰ ਤੱਕ ਇਹ ਲੋਕ ਆਪਣੀ ਰਜਿਸਟਰੀ ਕਰਾ ਸਕਣਗੇ, ਉਸ ਤੋਂ ਬਾਅਦ ਫਿਰ NOC ਦੀ ਸ਼ਰਤ ਲੱਗੇਗੀ। ਇਹ ਪੰਜਾਬ ਸਰਕਾਰ ਵੱਲੋਂ ਕੱਲ ਦੀ ਕੈਬਨਿਟ 'ਚ ਫੈਸਲਾ ਹੈ। ਜੀ। ਤੇ ਅਗਲੀ ਗੱਲ ਸਰਕਾਰ ਦੀ ਵੀ ਕਰ ਲਈਏ। ਸਰਕਾਰ ਨੂੰ ਕਹਿੰਦੇ ਹੁਣ ਪਿੰਡਾਂ ਦੀ ਯਾਦ ਆ ਗਈ, ਵਿਧਾਇਕ ਦਰ ਤੇ ਜਾਣ ਕੇ ਜੀ। ਪ੍ਰਵੀਨ ਜੀ, 2.5 ਸਾਲ ਪਹਿਲਾਂ ਸਰਕਾਰ ਬਣਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ MLA ਨੂੰ ਇਕੱਠੇ ਕਰਕੇ ਕਿਹਾ ਸੀ ਕਿ ਪਿੰਡਾਂ 'ਚੋਂ ਸਰਕਾਰ ਚੱਲੂਗੀ। ਜੀ ਕਿਹਾ ਸੀ, ਬਿਲਕੁਲ। ਪੰਜਾਬ ਦੀਆਂ ਸੱਥਾਂ 'ਚੋਂ ਸਰਕਾਰ ਚੱਲੂਗੀ। MLA ਮੈਨੂੰ ਚੰਡੀਗੜ੍ਹ 'ਚ ਨਹੀਂ ਦਿਖਣੇ ਚਾਹੀਦੇ, ਪੰਜਾਬ ਦੇ ਪਿੰਡਾਂ 'ਚ ਜਾ ਕੇ ਬੈਠੋ, ਉੱਥੇ ਦੇ ਮਸਲੇ ਹੱਲ ਕਰੋ। ਅੱਜ ਉਹ ਗੱਲ ਦੁਬਾਰਾ ਚੇਤੇ ਕਰਾਉਣ ਲਈ 2.5 ਸਾਲ ਇੰਤਜ਼ਾਰ ਕਰਨਾ ਪਿਆ। 2.5 ਸਾਲਾਂ ਬਾਅਦ MLA ਇਕੱਠੇ ਕੀਤੇ ਸੀ ਮੁੱਖ ਮੰਤਰੀ ਸਾਹਿਬ ਨੇ। ਇਕੱਠੇ ਕਰਕੇ ਉਹਨਾਂ ਨੂੰ ਪੁੱਛਿਆ ਵੀ ਕਿ ਦੱਸੋ ਪੰਚਾਇਤੀ ਚੋਣਾਂ ਆ ਰਹੀਆਂ, ਕੀ ਕਰਨਾ ਜੀ। ਉਹ ਕਹਿੰਦੇ ਜੀ ਆ ਬਾੜਬੰਦੀ ਖਤਮ ਕਰ ਦਿਓ। ਠੀਕ ਹੈ। ਇਹ ਬਾੜਬੰਦੀ ਨਹੀਂ, ਪੂਰੇ ਪੰਜਾਬ 'ਚ ਜਿਵੇਂ ਪਹਿਲਾਂ ਖੁੱਲੀਆਂ ਚੋਣਾਂ ਹੁੰਦੀਆਂ ਸੀ ਕਿ ਪੰਚ ਪੂਰੇ, ਜਿਵੇਂ ਸਰਪੰਚ ਪੂਰੇ ਪਿੰਡ 'ਚ ਵੋਟਾਂ ਲੈਂਦਾ, ਉਵੇਂ ਪੰਚ ਪੂਰੇ ਪਿੰਡ 'ਚ ਵੋਟਾਂ ਲੈ ਜਾਵੇ। ਜਿਹੜੇ ਪੰਚਾਂ ਨੂੰ ਵੱਧ ਪੈਂਦੀਆਂ ਸੀ ਉਹ ਪੰਚ ਬਣ ਜਾਂਦੇ ਸੀ, ਹੈਨਾ। ਹੁਣ ਉਹ ਬਾੜ ਤੈਅ ਆ ਕਿ ਇਸ ਏਰੀਏ 'ਚੋਂ ਖੜੇ ਹੋਣਗੇ। ਹੁਣ ਇਹਦੇ ਹਵਾਲੇ ਨਾਲ ਇੱਕ ਵੈਸੇ ਤਾਂ ਬੰਦੇ ਲਈ ਤਾਂ ਤੈਅ ਹੋ ਗਿਆ ਕਿ ਉਹਨੂੰ ਪਤਾ ਕਿ ਮੇਰੇ ਲਈ 20 ਘਰ ਨੇ, 25 ਘਰ ਨੇ ਭਾਈ, ਹੈਨਾ। ਪਰ ਦੂਸਰਾ ਪੱਖ ਇਹ ਵੀ ਹੈ ਕਿ ਜਿਹੜਾ ਗਰੀਬ ਤਬਕਾ ਪਿੰਡ ਦੇ ਵਿੱਚ, ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਹੈ, SC-BC ਭਾਈਚਾਰਾ ਹੈ ਨਾ, ਜਾਂ ਹੋਰ ਜਿਹੜੇ ਕਿਸੇ ਬੜੇ ਘਰਾਣਿਆਂ ਦੇ ਸਿਰ ਤੇ ਚੱਲਦੇ ਨੇ ਪਿੰਡਾਂ 'ਚ, ਉਹਨਾਂ ਨੂੰ ਮੁਸ਼ਕਲਾਂ ਆਉਣ ਲੱਗ ਪਈਆਂ ਸੀ। ਕਿਉਂਕਿ ਬੰਦਾ ਸੋਚਦਾ ਕਿ ਮੈਂ ਤਾਂ ਵੀ 5 ਸਾਲ ਬਾਅਦ ਇਹ 20 ਘਰਾਂ ਤੋਂ ਹੀ ਵੋਟਾਂ ਲੈਣੀਆਂ, ਮੈਂ ਤਾਂ ਇਹਨਾਂ ਜੋਗਾ ਹੀ ਕੰਮ ਕਰੂੰਗਾ। ਨਹੀਂ, ਬੰਦਾ ਅੱਗੇ ਇਹ ਹੁੰਦਾ ਸੀ ਘੱਟੋ ਘੱਟ ਜਿਹਨਾਂ ਨੇ ਪੰਚੀ ਸਰਪੰਚੀ ਲੜਨੀ, ਉਹ ਪੂਰੇ ਪਿੰਡ ਦਾ ਧਿਆਨ ਰੱਖਦੇ ਸੀ ਕਿ ਬਾਈ ਪਤਾ ਨਹੀਂ ਕਿਹਦੀ ਵੋਟ ਦੀ ਲੋੜ ਪੈਣੀ ਹੈ। ਜੀ ਬਿਲਕੁਲ, ਸਾਰੇ ਪਿੰਡ। ਇਸ ਲਈ ਇਹ ਵੀ ਇੱਕ ਅਸਰ ਹੈਗਾ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ MLA ਦੀ ਇੱਛਾ ਨੂੰ ਇਸ ਲਈ ਖਾਰਜ ਕਰਤਾ ਕਿ ਵੀ ਇਹ ਸੰਵਿਧਾਨ ਦੇ ਵਿੱਚ ਹੈ, ਇਸ ਨੂੰ ਆਪਾਂ ਏਦਾਂ ਤਬਦੀਲ ਨਹੀਂ ਕਰ ਸਕਦੇ। ਹਾਂ, ਆਪਾਂ ਇਹ ਮਤੇ ਤੇ ਜ਼ਰੂਰ ਸਹਿਮਤੀ ਬਣਾ ਲੈਂਦੇ ਹਾਂ ਕਿ ਘੱਟੋ ਘੱਟ ਪੰਜਾਬ ਦੀਆਂ ਪੰਚਾਇਤੀ ਚੋਣਾਂ ਪਾਰਟੀ ਦੇ ਕਿਸੇ ਚੋਣ ਨਿਸ਼ਾਨ ਤੇ ਨਹੀਂ ਹੋਣਗੀਆਂ। ਤੋ ਇਹ ਆਉਂਦੇ ਦਿਨਾਂ 'ਚ ਫੈਸਲਾ ਹੋ ਸਕਦਾ। ਪਰ ਪ੍ਰਵੀਨ ਜੀ, ਪੰਜਾਬ 'ਚ ਪਹਿਲਾਂ ਹੀ 90% ਤੋਂ ਵੱਧ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸ਼ਾਨ ਤੇ ਨਹੀਂ ਹੁੰਦੀਆਂ, ਹੈਨਾ। ਪਰ ਪਾਰਟੀਆਂ ਦੇ ਧੜੇ ਚੋਣਾਂ ਜ਼ਰੂਰ ਲੜਦੇ ਨੇ। ਇਹਦੇ ਬਿਲਕੁਲ ਲੜਦੇ ਪਾਰਟੀ ਦੇ ਨੇ। ਉਹ ਜਿੱਤਣ ਤੋਂ ਬਾਅਦ ਕਹਿ ਵੀ ਦਿੱਤਾ ਜਾਂਦਾ ਕਿ ਫਲਾਣੀ ਪਾਰਟੀ ਦਾ ਬੰਦਾ ਜਿੱਤ ਗਿਆ, ਜਦੋਂ ਕਿ ਉਹ ਲੜਦਾ ਨਿੱਜੀ ਸਿੰਬਲਾਂ ਤੇ ਹੀ ਹੈ। ਪਰ ਇਹ ਪ੍ਰਕਿਰਿਆ ਦੀ ਚਰਚਾ ਜਦੋਂ ਹੋ ਰਹੀ ਸੀ ਤਾਂ ਇਸ ਨੂੰ ਲੈ ਕੇ ਕੱਲ ਆਸ ਸੀ ਕਿ ਕੈਬਨਿਟ 'ਚ ਗੱਲ ਆਊਗੀ। ਕੈਬਨਿਟ 'ਚ ਕਹਿੰਦੇ ਜੀ ਇਹਦੀ ਗੱਲ ਨਹੀਂ ਆਈ। ਅਮਰ ਅਰੋੜਾ ਤੇ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦੇ ਕਿ ਨਹੀਂ ਜੀ, ਪੰਚਾਇਤੀ ਚੋਣਾਂ ਦਾ ਕੋਈ ਮਸਲਾ ਨਹੀਂ ਹੈ, ਜਦੋਂ ਕਿ ਹੋ ਹੀ ਨਹੀਂ ਸਕਦਾ ਚਰਚਾ ਨਾ ਹੋਈ। ਵੀ ਚਰਚਾ ਤਾਂ ਹੋਈ ਪਰ ਉਹ ਮੀਡੀਆ 'ਚ ਬੋਲਣ ਲਈ ਨਹੀਂ ਹੋਈ। ਤੇ MLA ਦੀ ਬੈਠਕ 'ਚ ਫਿਰ ਮੁੱਖ ਮੰਤਰੀ ਸਾਹਿਬ ਨੇ MLA ਨੂੰ ਸੁਝਾਅ ਦਿੱਤਾ ਕਿ ਬਈ ਪਿੰਡਾਂ 'ਚ ਜਾਓ, ਸੱਥਾਂ 'ਚ ਜਾਓ, ਲੋਕਾਂ 'ਚ ਬੈਠੋ, ਉਹਨਾਂ ਦੇ ਮਸਲੇ ਸੁਣੋ, ਜਿਹੜੇ ਉੱਥੇ ਤੁਰੰਤ ਬੈਠ ਕੇ ਹੱਲ ਹੋ ਸਕਦੇ ਨੇ ਹੱਲ ਕਰੋ। ਇਹ ਪਿੰਡਾਂ ਦੀ ਯਾਦ ਪੰਚਾਇਤੀ ਚੋਣਾਂ ਕਰਕੇ ਆਈ ਆ। ਮੁੱਖ ਮੰਤਰੀ ਸਾਹਿਬ ਨੇ ਤਾਂ ਜਿਹੜੇ 4 ਹਲਕਿਆਂ 'ਚ ਜ਼ਿਮਨੀ ਚੋਣਾਂ ਹੋਣੀਆਂ, ਉੱਥੇ ਦੇ ਹਲਕਾ ਇੰਚਾਰਜਾਂ ਨੂੰ ਵੀ ਕਹਿਤਾ ਕਿ ਗ੍ਰਾਂਟਾਂ ਵੀ ਲੈ ਜਿਓ ਤੇ ਉਸ ਇਲਾਕੇ ਦੇ ਮੁੱਢਲੇ ਕੰਮ ਦੇਖੋ ਕੀ ਨੇ, ਆਪਾਂ ਕਰੀਏ ਹੁਣ ਕਿ ਆਉਂਦੇ ਦਿਨਾਂ 'ਚ ਵੋਟ ਕਿਸੇ ਵੀ ਸਮੇਂ ਚੋਣ ਦਾ ਐਲਾਨ ਹੋ ਸਕਦਾ। ਇਸ ਲਈ ਇਹਦਾ ਮਤਲਬ ਤੁਸੀਂ ਚੋਣਾਂ ਨੂੰ ਧਿਆਨ 'ਚ ਰੱਖ ਕੇ ਫੈਸਲੇ ਲੈ ਰਹੇ ਹੋ। ਤੇ MLA ਜਿਹੜੀ ਹਦਾਇਤ ਹੋਈ ਹੈ ਕਿ ਪਿੰਡਾਂ 'ਚ ਜਾਓ, ਦਰ ਤੇ ਜਾਓ, ਘਰ ਘਰ ਜਾਓ, ਉਹ ਜਿਹੜੀਆਂ ਇਹਦੀਆਂ ਚੋਣਾਂ ਨੇ ਪੰਚਾਇਤ ਦੀਆਂ ਜਾਂ ਉਸ ਤੋਂ ਬਾਅਦ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ, ਉਹਨਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਕਹਿ ਰਹੇ ਹੋ। ਸੋ ਮਤਲਬ ਤੁਹਾਨੂੰ ਪੰਜਾਬ ਦਾ ਫਿਕਰ ਨਹੀਂ, ਤੁਹਾਨੂੰ ਵੋਟਾਂ ਦਾ ਹੀ ਫਿਕਰ ਹੈ। ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਹੁੰਦੀਆਂ ਨੇ, ਹਾਲਾਂਕਿ ਉਹ ਸਾਰੇ ਪਿੰਡਾਂ, ਸਾਰੇ ਪੰਜਾਬ ਨੂੰ ਨਹੀਂ ਰਿਪਰੈਜ਼ੈਂਟ ਕਰਦੀਆਂ ਹੁੰਦੀਆਂ, ਉਹ ਹਰ ਤਬਕੇ ਨੂੰ, ਕਿਸਾਨੀ ਦੀ, ਮਜ਼ਦੂਰਾਂ ਦੀ, ਹਰ ਤਬਕੇ ਨੂੰ ਕਰਦੀ ਹੈ। ਸ਼ਹਿਰ ਦੀਆਂ ਜਥੇਬੰਦੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਚਲੋ ਵਪਾਰੀ ਵਰਗ ਆਉਂਦਾ,
ਮੁਲਾਜ਼ਮ ਵਰਗ ਤੋਂ ਵੀ ਬਹੁਤ ਸਾਰੇ ਲੋਕ ਪਿੰਡਾਂ ਤੋਂ ਹੀ ਹੁੰਦੇ ਨੇ। ਜਿਹੜਾ ਮਜ਼ਦੂਰ ਤਬਕਾ ਉਹਦੇ 'ਚ ਵੀ ਪੇਂਡੂ ਲੋਕ ਹੀ ਸੰਘਰਸ਼ ਕਰਦੇ ਨੇ, ਧਰਨੇ ਲਾਉਂਦੇ ਨੇ, ਰੋਸ ਮੁਜ਼ਾਹਰੇ ਕਰਦੇ ਨੇ। ਕਿਸਾਨੀ ਤਬਕਾ ਤਾਂ ਚਲੋ ਨਿਰੋਲ ਪੇਂਡੂ ਹੈ। ਮੁੱਖ ਮੰਤਰੀ ਸਾਹਿਬ ਇਹਨਾਂ ਸਾਰੀਆਂ ਧਿਰਾਂ ਨੂੰ ਮਿਲਣ ਦਾ ਸਮਾਂ ਹੀ ਦੇ ਦੇਣ ਘੱਟੋ ਘੱਟ, ਉਹਨਾਂ ਦੇ ਨਾਲ ਮੀਟਿੰਗਾਂ ਹੀ ਕਰ ਲੈਣ, ਉਹਨਾਂ ਦੀਆਂ ਮੰਗਾਂ ਹੀ ਪੁੱਛ ਲੈਣ ਕੀ ਹੈ। ਚਲੋ ਮੰਨਣੀਆਂ, ਅਮਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਦੂਜੀ ਗੱਲ ਇਹ ਹੈ ਵੀ ਜੀ 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 ਤੁਸੀਂ ਇਹ ਦੇਖੋ ਕਿ ਭਗਤ ਸਿੰਘ ਦੀ ਫੋਟੋ ਲਾ ਕੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾ ਕੇ ਰਾਜਨੀਤੀ ਕਰਦੇ ਹੋ। ਰਾਜਨੀਤੀਆਂ ਪਹਿਲੀਆਂ ਧਿਰਾਂ ਵੀ ਕਰ ਗਈਆਂ, ਕੰਮ ਉਹਨਾਂ ਨੂੰ ਵੀ ਕੀਤਾ। ਸੁਖਦੇਵ ਹੋਰਾਂ ਦਾ ਪਰਿਵਾਰ ਧਰਨੇ ਤੇ ਬੈਠਾ ਚੰਡੀਗੜ੍ਹ ਆ ਕੇ, ਹਾਂਜੀ, ਉਹ ਲੰਮੇ ਸਮੇਂ ਤੋਂ ਧਰਨਾ ਲਾ ਰਿਹਾ। ਭਗਤ ਸਿੰਘ ਹੋਰਾਂ ਦੇ ਸਾਥੀ ਸੁਖਦੇਵ ਹੋਰਾਂ ਦਾ ਵੀ ਵੱਡਾ ਯੋਗਦਾਨ ਹੈ ਆਜ਼ਾਦੀ ਦੇ ਵਿੱਚ। ਤੇ ਫੁੱਲ ਚੜਾਉਣ ਤੁਸੀਂ ਵੀ ਜਾਂਦੇ ਹੋ, ਹੈ ਨਾ, ਮੁੱਖ ਮੰਤਰੀ ਸਾਹਿਬ ਨੂੰ ਯਾਦ ਹੋਣਾ, ਤੇ ਸ਼ਰਧਾਂਜਲੀਆਂ ਦੇਣ ਤੁਸੀਂ ਵੀ ਜਾਂਦੇ ਹੋ। ਪਰ ਉਸ ਦੇ ਇਤਿਹਾਸਕ ਘਰ ਦੇ ਲਈ ਅਜੇ ਤੱਕ ਸਿੱਧਾ ਰਾਹ ਨਹੀਂ, ਹੈ ਨਾ। ਤੇ ਜਿਹੜੇ ਆਲੇ ਦੁਆਲੇ ਰਸਤੇ 'ਚ ਕੋਈ ਘਰ ਜਾਂ ਕੋਈ ਦੁਕਾਨ, ਕੋਈ ਵਪਾਰਕ ਅਦਾਰਾ ਹੁੰਦਾ, ਉਹ ਛੱਡਣ ਲਈ ਤਿਆਰ ਨੇ, ਪਰ ਸਰਕਾਰ ਕੋਈ ਵੀ ਉਪਰਾਲਾ ਕਰਕੇ ਰਾਜੀ ਨਹੀਂ। ਕਿੰਨੀਆਂ ਸਰਕਾਰਾਂ ਪੰਜਾਬ 'ਚ ਆ ਕੇ ਲੰਘੀਆਂ, ਤੇ ਹੁਣ ਤਾਂ ਤੁਸੀਂ ਕਹਿੰਦੇ ਹੋ ਇਨਕਲਾਬ ਜਿੰਦਾਬਾਦ ਕਹਿਣ ਵਾਲੀ ਸਰਕਾਰ ਹੈ। ਘੱਟੋ ਘੱਟ ਹੁਣੇ ਮਸਲਾ ਹੱਲ ਕਰ ਦਿਓ। ਸੋ ਇਸ ਲਈ ਤੁਸੀਂ ਹਰ ਮਸਲੇ ਨੂੰ ਉਧਰ ਵੋਟ ਨਾਲ ਦੇਖਦੇ ਹੋ, ਤੁਸੀਂ ਜਜ਼ਬਾਤ ਨਾਲ ਨਹੀਂ ਦੇਖ ਰਹੇ, ਪੰਜਾਬ ਦੇ ਹਵਾਲੇ ਨਾਲ ਨਹੀਂ ਦੇਖ ਰਹੇ, ਉਸ ਦੀ ਭਾਵਨਾਵਾਂ ਕੀ ਨੇ, ਉਹਦਾ ਪੰਜਾਬ ਦੇ ਲਈ ਯੋਗਦਾਨ ਕੀ ਆ, ਦੇਸ਼ ਲਈ ਯੋਗਦਾਨ ਕੀ, ਉਹਦੇ ਹਵਾਲੇ ਨਾਲ ਨਹੀਂ ਦੇਖਦੇ ਜੀ। ਬੇਰੁਜ਼ਗਾਰ ਜਥੇਬੰਦੀਆਂ ਦੇਖ ਲਓ, ਮੁਲਾਜ਼ਮ ਜਥੇਬੰਦੀਆਂ ਦੇਖ ਲਓ, ਵਧੇਰੇ ਜਿਹੜੇ ਉਹਨਾਂ 'ਚ ਬਹੁਤ ਗਿਣਤੀ ਲੋਕ ਹੁੰਦੇ ਨੇ ਪੇਂਡੂ ਪਿਛੋਕੜ ਵਾਲੇ ਨੇ। ਉਹਨਾਂ ਨੂੰ ਮਿਲੋ, ਗੱਲਬਾਤ ਕਰੋ। ਤਾਂ ਸੜਕਾਂ ਤੇ ਨੇ, ਤੁਸੀਂ ਪਿੰਡਾਂ 'ਚ ਕੀ ਲੱਭਣ ਜਾਂਦੇ ਆ? ਤੁਸੀਂ ਕਿਸਾਨਾਂ ਕੋਲੇ ਜਾਓ ਜਿਹੜੇ ਨਰਮਾ ਵਾਹ ਰਹੇ ਨੇ, ਤੁਸੀਂ ਮਜ਼ਦੂਰ ਕੋਲੇ ਜਾਓ ਜਿਹੜੇ ਵਿਚਾਰੇ ਜਦੋਂ ਤੋਂ ਸਰਕਾਰ ਬਣੀ ਉਹ ਤੋਂ ਤੁਹਾਡੇ ਤੋਂ ਮਿਲਣ ਦਾ ਟਾਈਮ ਮੰਗ ਰਹੇ ਨੇ। ਤੁਸੀਂ ਬੀਬੀਆਂ ਦੀਆਂ ਜਥੇਬੰਦੀਆਂ, ਆਂਗਣਵਾੜੀ ਵਰਕਰਾਂ ਦੀਆਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਹੋਰ ਕਿੰਨੇ ਤਬਕੇ ਨੇ ਸਮਾਜ ਦੇ ਵਿੱਚ ਵਿਚਰਦੇ, ਘੱਟੋ ਘੱਟ ਉਹਨਾਂ ਨਾਲ ਵਿਚਰੋ ਤਾਂ ਸਹੀ, ਉਹਨਾਂ ਨਾਲ ਸੰਵਾਦ ਤਾਂ ਕਰੋ। ਤੁਸੀਂ ਕਹਿਣਾ ਅਸੀਂ ਪਿੰਡਾਂ 'ਚ ਜਾਣਾ, ਪਿੰਡਾਂ ਵਾਲੇ ਮਾਮਲੇ 'ਚ ਕਦੇ ਉਹ ਕਣਕ ਵੰਡਣ ਵਾਲੇ 'ਚ ਯੂ ਟਰਨ, ਕਦੇ ਕਿਸੇ ਮਾਮਲੇ 'ਚ ਯੂ ਟਰਨ, ਕਦੇ ਕਿਸੇ ਮਾਮਲੇ 'ਚ ਯੂ ਟਰਨ। ਹੁਣ ਆਹ ਵਿਧਾਇਕਾਂ ਨੂੰ ਤਨਖਾਹਾਂ ਵੀ ਉਹੀ ਮਿਲੀਆਂ ਨੇ, ਸਾਰਾ ਕੁਝ ਉਹੀ ਹੈ, ਇਹ ਜਾ ਨਹੀਂ ਸਕਦੇ, ਪਰ ਉੱਥੇ ਉਹਨਾਂ 'ਚ ਗੱਲ ਨਹੀਂ ਕਰ ਸਕਦੇ। ਜਿਹੜੇ ਇਹਨਾਂ ਦੇ ਘਰਾਂ ਤੱਕ ਆਉਂਦੇ ਨੇ ਤਾਂ ਉਹਨਾਂ ਨੂੰ ਨਹੀਂ ਪੂਰਾ ਮਿਲਦੇ। ਹਾਂਜੀ, ਉਹਨਾਂ ਨੂੰ ਨਹੀਂ ਮਿਲਦੇ, ਸਹੀ, ਬਿਲਕੁਲ ਜੀ। ਅਗਲੀ ਗੱਲ ਕਰੀਏ ਵਿਨੇਸ਼ ਫੋਗਾਟ ਦੇ ਬਾਰੇ। ਵਿਨੇਸ਼ ਫੋਗਾਟ ਨੂੰ ਮੁਕਾਬਲੇ ਦੀ ਗੱਲ ਜੇ ਛੱਡ ਕੇ ਦੇਖੀਏ ਤਾਂ ਉਹਨੂੰ ਇੰਨਾ ਕੁ ਜ਼ਿਆਦਾ ਸਮਰਥਨ, ਇੰਨੀ ਕੁ ਜ਼ਿਆਦਾ ਹਮਦਰਦੀ ਮਿਲੀ ਵੀ ਖੁਦ ਜਿਹੜੀਆਂ ਆਲੋਚਕ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਮਹਿਸੂਸ ਕਰਨਾ ਪਿਆ ਵੀ ਅਸੀਂ ਸ਼ਾਇਦ ਉਸ ਕੁੜੀ ਦੇ ਵਿਰੋਧ ਦੇ ਵਿੱਚ ਖੜ ਕੇ ਉਹਦੇ ਨਾਲ ਧੱਕਾ ਕਰ ਰਹੇ ਹਾਂ। ਖੈਰ, ਹੁਣ ਪਟੀਸ਼ਨ ਖਾਰਜ ਹੋ ਗਈ ਜੀ, ਸਿਲਵਰ ਮਿਲਣ ਦੀ ਜਿਹੜੀ ਆਸ ਸੀਗੀ ਉਹ ਵੀ ਮੁੱਕ ਗਈ ਹੈ। ਹਾਂ, ਬਿਲਕੁਲ ਜੀ। ਇਹ ਵੈਸੇ ਤਾਂ ਆਸਵੰਦ ਧਿਰਾਂ ਲਈ ਝਟਕਾ, ਪਰ ਵਿਨੇਸ਼ ਫੋਗਾਟ ਸਣੇ ਸਾਰੀਆਂ ਧਿਰਾਂ ਮਾਨਸਿਕ ਤੌਰ ਤੇ ਇਹਦੇ ਲਈ ਪਹਿਲਾਂ ਹੀ ਤਿਆਰ ਸੀ ਜੀ, ਤੇ ਇਹ ਵੀ ਮਹਿਸੂਸ ਕਰ ਰਹੀਆਂ ਸੀ ਕਿ ਹੁਣ ਮਿਲਿਆ ਵੀ ਉਹ ਮਿਲਿਆ ਵਰਗਾ ਨਹੀਂ ਹੋਊਗਾ। ਸੋ ਪਰ ਫਿਰ ਵੀ ਮਤਲਬ ਕਿ ਜਦੋਂ ਇਹ ਖਬਰ ਆਈ ਤਾਂ ਇੱਕ ਵਾਰ ਮਹਿਸੂਸ ਹੋਇਆ ਕਿ ਨਹੀਂ, ਉਹ ਹੱਕਦਾਰ ਤਾਂ ਸੀ। ਤੇ ਪਰ ਮਤਲਬ ਜਿਹੜਾ ਫੈਸਲਾ ਕਦੇ 10 ਨੂੰ ਆਉਣਾ ਸੀ, ਫਿਰ 13 ਤੱਕ ਟਾਲਿਆ, ਤੇ ਫਿਰ ਹੁਣ ਕਹਿੰਦੇ ਸੀ 16 ਤੱਕ, ਪਰ ਉਹ ਕੱਲ ਦੇਰ ਰਾਤ ਭਾਰਤੀ ਸਮੇਂ ਅਨੁਸਾਰ, ਅੱਜ ਤੜਕਸਾਰ ਅਨੁਸਾਰ ਇਹ ਫੈਸਲਾ ਆ ਗਿਆ ਕਿ ਬਈ ਨਹੀਂ, ਉਸ ਨੂੰ ਸਿਲਵਰ ਨਹੀਂ ਮਿਲੇਗਾ। ਤੇ ਉਹ ਨਿਯਮਾਵਲੀ ਦੇ ਹਵਾਲੇ ਨਾਲ ਖੇਲ ਕੋਰਟ ਨੇ ਕਿਹਾ ਕਿ ਇੱਕ ਖਿਲਾੜੀ ਦੇ ਹਵਾਲੇ ਨਾਲ ਅਸੀਂ ਨਿਯਮ ਨਹੀਂ ਬਦਲ ਸਕਦੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਤਬਦੀਲੀ ਹੁਣ ਆ ਜਾਵੇ ਕੋਈ, ਹੈ ਨਾ, ਇਸ ਪਹਿਲੂ ਤੇ ਕਿ ਇੱਕੋ ਦਿਨ 'ਚ ਤੁਸੀਂ 3 ਮੈਚ ਖਿਲਾਉਂਦੇ ਹੋ ਤੇ ਫਿਰ ਚਾਹੁੰਦੇ ਹੋ ਕਿ ਖਿਲਾੜੀ ਖਾਵੇ ਵੀ ਕੁਛ ਨਾ, ਆਪਣਾ ਮੇਨਟੇਨ ਵੀ ਰੱਖੇ, ਉਹ ਵੀ ਜ਼ਿੰਮੇਵਾਰੀ ਉਹਦੀ ਹੋਵੇ। ਸੋ ਇਹ ਇਸ ਲਈ ਫਿਰ ਉਹ ਖੇਲ ਪਿੰਡ ਤੇ ਉਹ ਥਾਂ ਦੇ ਵਿੱਚ ਵੀ ਜਿਹੜਾ ਫਰਕ ਸੀ ਉਹਦੇ ਲਈ ਵੀ ਖਿਡਾਰੀ ਵਿਚਾਰਾ ਉਲਝਿਆ ਰਿਹਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਾਲੇ ਨੂੰ ਦਲੀਲਾਂ ਰੱਖੀਆਂ ਗਈਆਂ ਸੀ, ਪਰ ਉਹ ਦਲੀਲਾਂ ਨੂੰ ਕਾਟ ਦਿੰਦੇ ਉਹਨਾਂ ਨੇ ਕਿਹਾ ਕਿ ਇੱਕ ਖਿਡਾਰੀ ਦੇ ਲਈ ਨਿਯਮ ਨਹੀਂ ਬਦਲੇ ਜਾ ਸਕਦੇ। ਸੋ ਇਸ ਲਈ ਉਸਨੂੰ ਸਿਲਵਰ ਨਹੀਂ ਮਿਲੇਗਾ। ਪਰ ਉਹ ਭਾਰਤੀਆਂ ਦੀ ਨਜ਼ਰ 'ਚ, ਖੇਲ ਪ੍ਰੇਮੀਆਂ ਦੀ ਨਜ਼ਰ 'ਚ ਗੋਲਡਨ ਗਰਲ ਹੈ, ਤੇ ਉਹਦੇ ਲਈ ਬਕਾਇਦਾ ਤੌਰ ਤੇ ਦਿੱਲੀ ਏਅਰਪੋਰਟ ਤੋਂ ਲੈ ਕੇ ਉਹਦੇ ਘਰ ਤੱਕ, ਹੈ ਨਾ, ਤਿਆਰੀ ਕੀਤੀ ਗਈ ਹੈ ਕਿ ਥਾਂ ਲਾ ਦਿੱਤੇ ਗਏ ਨੇ ਕਿੱਥੇ ਕਿੱਥੇ ਉਹਨੂੰ ਰੋਕ ਕੇ ਸਵਾਗਤ ਹੋਣਾ। ਲੱਖਾਂ ਰੁਪਈਏ ਉਹਦੀ ਝੋਲੀ ਪਾਏ ਜਾਣਗੇ, ਮੈਡਲ ਸੋਨੇ ਦੇ ਉਹਨੂੰ ਭੇਟ ਕੀਤੇ ਜਾਣਗੇ। ਇਹਦੀ ਤਿਆਰੀ ਹਰਿਆਣਾ ਵਾਸੀਆਂ ਨੇ, ਭਾਰਤ ਵਾਸੀਆਂ ਨੇ, ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਲੋਕ ਜਾ ਰਹੇ ਨੇ। ਸੋ ਤਿਆਰੀ ਕਰ ਲਈ ਆ, ਹੈ ਨਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਨੇ ਆਪਣਾ 2.5 ਤੋਲੇ ਦਾ ਉਹ ਮੈਡਲ ਉਸਨੂੰ ਭੇਟ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਫੰਡਿੰਗ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਕੁੜੀ ਨੂੰ ਇਨਾਮ ਦੇਖਣਾ। ਸੋ ਉਹਦਾ ਰੁਤਬਾ ਦੁਨੀਆ ਭਰ 'ਚ ਵੱਡਾ ਹੋ ਗਿਆ। ਉਸਨੇ ਖੇਲ ਜਗਤ ਦੀ, ਖੇਲ ਮੈਦਾਨ ਦੀ, ਖਿਡਾਰੀ ਦੀ, ਔਰਤ ਖਿਡਾਰੀਆਂ ਦੀ ਸ਼ਾਖ ਵਧਾ ਦਿੱਤੀ ਹੈ। ਇਹ ਦੱਸ ਕੇ ਇਕੱਲਾ ਮੈਦਾਨ 'ਚ ਲੜਨਾ ਹੀ ਨਹੀਂ ਹੁੰਦਾ, ਮੈਦਾਨ ਤੋਂ ਬਾਹਰ ਲੜਨਾ ਵੀ ਹੁੰਦਾ। ਜੀ, ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।